ਅਕਾਲ ਤਖਤ ਦੀ ਫਸੀਲ ਤੋਂ ਦਿੱਤੇ ਫੈਸਲੇ 'ਚ ਕਿਹਾ ਗਿਆ ਸੀ ਕਿ ਅਕਾਲੀ ਦਲ ਨੈਤਿਕ ਤੌਰ ਦੇ ਉੱਤੇ ਕੌਮ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਰਿਹਾ। ਸੋ ਜ਼ਾਹਰ ਹੈ ਕਿ ਅਸਤੀਫੇ ਤਾਂ ਇਹਨਾਂ ਸਭ ਦੇ ਹੀ ਮੰਗੇ ਹੋਏ ਸੀ। ਅਕਾਲੀ ਦਲ ਨੇ ਜਿਹੜਾ ਤਰਲੋ ਮੱਛੀ ਹੋ ਰਿਹਾ ਜਦੋਂ ਦਾ ਸੁਖਬੀਰ ਬਾਦਲ ਨੂੰ 2 ਦਸੰਬਰ 2024 ਦੇ ਅਕਾਲ ਤਖਤ ਦੇ ਹੁਕਮਨਾਮੇ ਦੇ ਤਹਿਤ ਅਸਤੀਫਾ ਦੇਣ 'ਤੇ ਮਜਬੂਰ ਹੋਣਾ ਪਿਆ। ਜ਼ੋਰ ਇਹਨਾਂ ਦਾ ਸੁਖਬੀਰ ਬਾਦਲ ਐਂਡ ਕੰਪਨੀ ਦਾ ਇਹ ਲੱਗਾ ਹੋਇਆ ਸੀ ਕਿ ਇਹ ਸਾਬਤ ਕੀਤਾ ਜਾਏ ਕਿ ਸਾਡਾ ਬਹੁਤ ਵੱਡਾ ਇਕੱਠ ਹੋਇਆ ਔਰ ਫਿਰ ਉਸ ਰਾਹੀਂ ਤੁਸੀਂ ਅਕਾਲ ਤਖਤ ਦੇ ਫੈਸਲੇ ਨੂੰ ਚੈਲੰਜ ਕਰੋ। ਨਾ ਅਕਾਲ ਤਖਤ ਮੈਟਰ ਕਰਦਾ, ਨਾ ਖਾਲਸਾ ਪੰਥ ਮੈਟਰ ਕਰਦਾ, ਨਾ 105 ਸਾਲ ਦਾ ਅਕਾਲੀ ਦਲ ਦਾ ਇਤਿਹਾਸ। ਉਹਨਾਂ ਦੇ ਲਈ ਬਾਦਲ ਟੱਬਰ ਹੀ ਅਕਾਲ ਤਖਤ ਹੈ। ਹਰ ਇੱਕ ਨੇ ਇਹ ਕਹਿ ਕੇ ਕਿ ਜੀ ਦੇਖੋ ਕਿੰਨਾ ਵੱਡਾ ਇਕੱਠ ਹੋਇਆ, ਮੈਸੇਜ ਚਲਾ ਗਿਆ ਕਿ ਵੀ ਪੰਥ ਕਿਹਦੇ ਨਾਲ ਆ। ਅਸੀਂ ਅਕਾਲ ਤਖਤ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਹੜਾ ਇਹ ਫੈਸਲਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਟਾਈਟਲ ਖਿਤਾਬ ਵਾਪਸ ਲਿਆ ਜਾਏ, ਇਹਦੇ 'ਤੇ ਮੁੜ ਵਿਚਾਰ ਕਰਨ। ਅਕਾਲੀ ਦਲ ਵਾਰਸ ਪੰਜਾਬ ਦੇ, ਇਹ ਉਹਨਾਂ ਨੇ ਕਿਹਾ ਜੀ ਨਵੀਂ ਪਾਰਟੀ ਹੈ, ਰਜਿਸਟਰ ਹੋ ਗਈ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਸਾਰਿਆਂ ਨੂੰ ਏਜੰਟ ਕਿਹਾ। ਹਾਲਾਂਕਿ ਤੁਸੀਂ 5 ਵਾਰ ਤੇਰਾ ਪਿਓ ਚੀਫ ਮਿਨਿਸਟਰ ਰਿਹਾ, ਤੂੰ 2 ਵਾਰ ਤੋਂ ਜ਼ਿਆਦਾ ਵਾਰ ਡਿਪਟੀ ਚੀਫ ਮਿਨਿਸਟਰ, ਤੁਸੀਂ RSS ਸਿੱਖ ਵੋਟ ਬੈਂਕ ਜਾਂ ਸਿੱਖ ਸੰਗਤਾਂ ਦੀ ਇਹਨਾਂ 5 ਹਿੱਸਿਆਂ ਦੇ ਵਿੱਚ ਡਿਵੀਜ਼ਨ, ਤੇ ਅੰਦਾਜ਼ਾ ਲਾ ਲਓ ਵੀ ਅਲਟੀਮੇਟਲੀ ਇਸ ਦਾ ਬੈਨੀਫੀਸ਼ੀਅਰੀ ਕੌਣ ਹੋਏਗਾ। ਅਕਾਲੀ ਦਲ ਬਾਦਲ ਤੋਂ ਅਕਾਲ ਤਖਤ ਨੂੰ ਡਿਫਾਈ ਕਰਵਾ ਦਿੱਤਾ। ਜੇ ਧਿਰਾਂ ਪੰਥਕ ਨੇ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਧਿਰ ਹੈ, ਹੁਣ ਇੱਕ ਦੂਜੇ ਨੂੰ ਲੈ ਕੇ ਹੋ ਰਿਹਾ ਵੀ ਉਹ ਖਾਲਿਸਤਾਨ ਲਈ ਹੈ, ਉਹ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਾਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅਧਿਆਇਮਸ਼ੁਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 14 ਜਨਵਰੀ 2025 2 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰੰਦਾਜ਼ੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਗਲਫਰਮ ਕੈਲੰਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ TV 84 ਦੇ ਪੱਕੇ ਖੈਰਗਵਾਹ ਨੇ ਔਰ TV 84 ਦੀ ਸਪੋਰਟ ਕਰਦੇ ਨੇ, ਐਡਮਾਇਰ ਨੇ ਔਰ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਵੀਕਐਂਡ ਦੇ ਵਾਲੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕੋਲੋਂ ਪੁੱਛਾਂਗੇ। ਸੋ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਆਪਣਾ ਜਿਹੜਾ ਲੀਡ ਟੌਪਿਕ ਹੈ ਉਹ ਕੀ ਹੈ। ਐਕਚੁਅਲੀ ਇਹ ਜਿਹੜਾ ਟੌਪਿਕ ਹੈ ਇਹ ਵੈਸੇ ਤਾਂ ਸਾਰੇ ਵਾਇਰਲ ਹੋ ਚੁੱਕਿਆ, ਜਿੱਦਾਂ ਮੰਡੇ ਦਾ ਦਿਨ ਸੀਗਾ ਔਰ ਅੱਜ ਵੀ ਇਸ ਤੇ ਟੌਪਿਕ ਤੇ ਕਾਫੀ ਚਰਚਾ ਹੈ। ਸੋ ਬਾਦਲ ਅਕਾਲੀ ਦਲ ਨੇ ਨਾ ਇਤਿਹਾਸ ਤੋਂ
ਕੁਝ ਸਿੱਖਿਆ ਔਰ ਨਾ ਹੀ ਵਰਤਮਾਨ ਤੋਂ ਕੋਈ ਸਬਕ ਸਿੱਖਿਆ। ਸੋ ਮਾਘੀ ਤੇ ਇਤਿਹਾਸਕ ਦਿਨ ਮੌਕੇ ਹੋਈ ਅਕਾਲੀ ਜਿਹੜੀ ਕਾਨਫਰੰਸ ਅਤੇ ਇਸ ਮੌਕੇ ਸੁਖਬੀਰ ਬਾਦਲ ਜਿਹੜਾ ਭਾਸ਼ਣ ਹੈ ਉਹ ਖਾਲਸਾ ਪੰਥ, ਸਿੱਖ ਰਵਾਇਤਾਂ ਅਤੇ ਅਕਾਲ ਤਖਤ ਸਾਹਿਬ ਵੱਲ ਪੇਠ ਕਰਨਾ ਹੀ ਕਿਹਾ ਜਾ ਸਕਦਾ। ਔਰ ਇਸ ਮੌਕੇ ਨਵੇਂ ਅਕਾਲੀ ਦਲ ਵਾਰਸ ਪੰਜਾਬ ਦੇ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕਿਉਂਕਿ ਵੀਕਐਂਡ ਸਾਡਾ ਟਰੈਵਲ ਸੀ, ਜਿਵੇਂ ਅਸੀਂ ਬੇਸ਼ੱਕ ਦੱਸਿਆ ਨਹੀਂ ਸੀ ਕਿ ਸਿਕਿਉਰਿਟੀ ਰੀਜ਼ਨਸ ਕਰਕੇ ਕਈ ਵਾਰ ਹਰ ਡਿਟੇਲ ਨਹੀਂ ਡਿਸਕਸ ਹੁੰਦੀ। ਬਿਲਕੁਲ। ਲੇਕਿਨ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਰਿਚਫੀਲਡ ਜਿਹੜਾ ਕਲੀਵਲੈਂਡ ਓਹਾਇਓ 'ਚ ਹੈ, ਉੱਥੋਂ ਦੀ ਸੰਗਤ ਵੱਲੋਂ ਖਾਸ ਤੌਰ 'ਤੇ ਸਾਡੇ ਵੀਰ ਜਿਨ੍ਹਾਂ ਨੇ ਪਿਛਲੇ ਸਾਲ ਜਦੋਂ ਅਸੀਂ 10 ਦਸੰਬਰ ਨੂੰ ਵਿਜ਼ਿਟ ਕੀਤਾ ਤੇ ਉਹਨਾਂ ਦਾ ਇਕਰਾਰ ਸੀ ਕਿ ਉਹ ਸਾਲ ਦੇ ਵਿੱਚ TV 84 ਦੇ ਲਈ ਇੱਕ ਫੰਡ ਰੇਜ਼ਿੰਗ ਸਮਾਗਮ ਕਰਨਗੇ ਜੀ। ਸੋ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਸੀ। ਸੋ ਉਹਨਾਂ ਨੇ ਜਿਹੜਾ ਬੀਤੇ ਐਤਵਾਰ 12 ਜਨਵਰੀ ਨੂੰ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ। ਉਹਦੇ ਲਈ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ। ਸੋ ਜਿੱਥੇ ਮੈਂ ਇੱਥੋਂ ਫਲਾਈ ਕਰਕੇ ਗਿਆ, ਉੱਥੇ ਸਾਡੇ ਵੀਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ ਤੋਂ, ਜਿੱਥੋਂ ਕਿ 4-4.5 ਘੰਟੇ ਦੀ ਡਰਾਈਵ ਹੈ, ਉਹ ਪਹੁੰਚੇ। ਅੱਛਾ। ਔਰ ਖਾਸ ਤੌਰ 'ਤੇ ਸਾਡੇ ਵੀਰ ਭਾਈ ਨਰਿੰਦਰ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਮਨਜਿੰਦਰ ਕੌਰ, ਉਹ ਵੀ ਫਲਾਈ ਕਰਕੇ ਵਰਜੀਨੀਆ ਤੋਂ ਆਏ। ਨਾਈਸ। ਔਰ ਅੱਜ ਦੀ ਕਿਉਂਕਿ ਸਪਾਂਸਰਸ਼ਿਪ ਵੀ ਅਸੀਂ ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਨੂੰ ਸਪਾਂਸਰਸ਼ਿਪ ਕੀ ਕਹਿਣਾ, ਉਹ ਸਾਡਾ ਉਹਨਾਂ ਨੇ 18 ਸਾਲ ਅਸੀਂ ਵਰਜੀਨੀਆ ਦੇ ਵਿੱਚ ਪੱਕਾ ਨਿਵਾਸ ਰਿਹਾ। ਸਾਡੇ ਨਾਲ ਸਾਡੇ ਮਿੱਤਰ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਮਿਸਟਰ ਸ਼ੇਖ, ਉਹ ਵੀ ਸਨ। ਔਰ ਜਿੰਨੀ ਸੇਵਾ ਪਰਿਵਾਰ ਨੇ ਕੀਤੀ ਉਹ ਬੇਸ਼ੱਕ ਇਕੱਲੇ ਪ੍ਰਸ਼ਾਦਾ ਪਾਣੀ ਤੱਕ ਮਹਿਦੂਦ ਨਹੀਂ ਹੈ। ਤੁਸੀਂ ਇਹ ਅੰਦਾਜ਼ਾ ਲਾਓ ਕਿ ਇਸ ਸਾਰੇ ਪੀਰੀਅਡ 'ਚ ਇੰਨਾ ਟਰੈਵਲ ਹੁੰਦਾ ਰਿਹਾ ਕਿ ਮਿਡਨਾਈਟ ਆ ਕੇ ਲੈਂਡ ਕਰਨਾ, ਕਦੇ ਡਾਲਸ ਏਅਰਪੋਰਟ ਹੈ, ਕਦੇ ਰੀਗਨ ਨੈਸ਼ਨਲ ਏਅਰਪੋਰਟ ਹੈ। ਉਹਨਾਂ ਦੀ ਸਮੁੱਚੇ ਪੱਖੋਂ ਹੀ ਸਮੁੱਚਾ ਪਰਿਵਾਰ, ਹਾਲਾਂਕਿ ਇਸ ਵਾਰ ਔਰ ਉਹਨਾਂ ਦੇ ਛੋਟੇ ਭਰਾ ਤਾਂ ਸੁਖਵਿੰਦਰ ਸਿੰਘ ਜੀ ਜਿਹੜੇ ਨੇ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਰਿਚਫੀਲਡ ਦੇ ਮੁੱਖ ਪ੍ਰਬੰਧਕਾਂ 'ਚੋਂ ਵੀ ਨੇ, ਭਾਵੇਂ ਇਸ ਵਾਰ ਉਹ ਕੋਈ ਟਾਈਟਲ ਉਹਨਾਂ ਕੋਲ ਨਹੀਂ ਹੈ, ਪਰ ਉਹਨਾਂ ਨੂੰ ਸਾਰੇ ਪ੍ਰਧਾਨ ਜੀ ਕਹਿ ਕੇ ਐਡਰੈਸ ਕਰਦੇ ਨੇ। ਔਰ ਇਹ ਗੁਰਦੁਆਰਾ ਸਾਹਿਬ ਜਿਹੜਾ ਕਾਫੀ ਅਰਸਾ ਪਹਿਲਾਂ ਹੋਂਦ ਦੇ ਵਿੱਚ ਆਇਆ, ਸਰ ਰਜਿੰਦਰ ਸਿੰਘ ਜਿਹੜੇ ਖੁਦ ਇੰਜੀਨੀਅਰ ਨੇ ਔਰ ਸਿੱਖੀ ਭਾਵਨਾ ਨਾਲ ਓਤ-ਪੋਤ ਨੇ, ਉਹਨਾਂ ਦੇ ਯਤਨਾਂ ਸਦਕਾ ਹੀ ਹੋਂਦ 'ਚ ਆਇਆ। ਪਰ ਜਿਵੇਂ ਸਮੁੱਚੇ ਉੱਥੋਂ ਦੇ ਵਾਸੀ ਪਰਿਵਾਰਾਂ ਵੱਲੋਂ ਰਲ ਮਿਲ ਕੇ ਲੰਗਰ 'ਚ ਸੇਵਾ ਕੀਤੀ ਜਾਂਦੀ ਹੈ ਔਰ ਆਪਸੀ ਪਿਆਰ ਹੈ ਔਰ ਪੰਥਕ ਜਜ਼ਬਾ ਵੀ ਹੈ, ਇਹ ਸਾਡੇ ਲਈ ਜਿਹੜਾ ਹੈ ਉਹ ਬੜਾ ਤਸੱਲੀ ਦਾ ਬਾਇਸ ਹੈ। ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਜਿਹੜਾ ਗੁਰਦੁਆਰਾ ਕਮੇਟੀਆਂ ਤਾਂ ਗੋਰੇ ਜਾਂ ਕਾਲੇ ਜੱਜ ਹੀ ਡਿਸਾਈਡ ਕਰਦੇ ਨੇ, ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਸੋ ਈਵਨ ਵਰਜੀਨੀਆ ਦਾ ਫੰਡ ਰੇਜ਼ਿੰਗ ਵੀ ਜਿਹੜਾ 15 ਦਸੰਬਰ ਨੂੰ ਸੀ, ਉਹਦੇ 'ਚ ਭਾਈ ਨਰਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਨੇ, ਭੈਣ ਜੀ ਹੋਰਾਂ ਨੇ ਆਪਣੇ ਤੌਰ ਦੇ ਉੱਤੇ ਵੀ ਆਪਣੀ ਕਿਰਤ ਕਮਾਈ 'ਚੋਂ ਇਸ ਦੇ ਵਿੱਚ ਯੋਗਦਾਨ ਪਾਇਆ। ਸਟਰਗਲਿੰਗ ਫੈਮਿਲੀ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਉਹਨਾਂ ਦੀ ਖੁਦ NSA ਦੇ ਵਿੱਚ ਉਹਨਾਂ ਨੇ ਜੇਲ੍ਹ ਕੱਟੀ। ਸੁਖਵਿੰਦਰ ਸਿੰਘ ਸੁੱਖਾ, ਜਿਨ੍ਹਾਂ ਨੂੰ ਨਿਕਨੇਮ ਪਿਆਰ ਨਾਲ ਕਿਹਾ ਜਾਂਦਾ ਹੈ, ਜੁਝਾਰੂ ਯੋਧਿਆਂ 'ਚੋਂ ਪ੍ਰੋਮੀਨੈਂਟ ਨੇਮ ਉਸ ਇਲਾਕੇ 'ਚ ਕੋਈ ਐਸਾ ਨਹੀਂ ਹੋਏਗਾ ਜਿਹੜਾ ਨਾਂ ਤੋਂ ਵਾਕਿਫ ਨਾ ਹੋਏ। ਔਰ ਇੱਥੇ ਆ ਕੇ ਵੀ ਉਹਨਾਂ ਨੇ, ਜਿੱਥੇ ਇੱਕ ਪਰਿਵਾਰ ਵਾਂਗ ਸਾਰੇ ਭਰਾ ਇੱਕ ਥਾਂ ਖਲੋਂਦੇ ਨੇ, ਉੱਥੇ ਜਦੋਂ ਇਹ ਕਲੀਵਲੈਂਡ ਓਹਾਇਓ ਮੂਵ ਹੋਏ ਕਾਰੋਬਾਰ ਦੇ ਸਿਲਸਿਲੇ 'ਚ, ਮੈਂ ਤਾਂ ਵਰਜੀਨੀਆ ਵੀ ਦੇਖਿਆ ਹੋਇਆ ਕਿ ਟੈਕਸੀ ਚਲਾਉਂਦੇ ਆ ਕਿੰਨੀ ਸਟਰਗਲ। ਪਰ ਸੁਖਵਿੰਦਰ ਸਿੰਘ ਇੱਕ ਡਿਸਪਲਿਨ ਰਿਹਾ ਉਹਨਾਂ ਦੀ ਜ਼ਿੰਦਗੀ 'ਚ ਔਰ ਮੈਂ ਤਬਦੀਲੀ ਦੇਖੀ ਕਿਵੇਂ ਤੁਸੀਂ ਜਿਹੜੀਆਂ ਕਮਜ਼ੋਰ ਆਦਤਾਂ ਨੇ ਉਹਨਾਂ ਤੋਂ ਛੁਟਕਾਰਾ ਪਾਉਂਦੇ ਹੋ ਔਰ ਫਿਰ ਹੌਲੀ ਹੌਲੀ ਸੇਵਾ ਦਾ ਪੱਖ ਤਾਂ ਮੈਨੂੰ ਇਵੇਂ ਜਾਪਦਾ ਹੁੰਦਾ ਕਿ ਜਿਵੇਂ ਉਹ ਬਾਬੇ ਬੁੱਢੇ ਕਿਆਂ ਦੀ ਗੱਲ ਕਰਦੇ ਹਾਂ ਅਸੀਂ, ਉਹ ਸੇਵਾ ਦਾ ਪੱਖ ਦੇਖਦੇ ਹਾਂ ਅਤੇ ਕੜਛੀ ਪਤੀਲਾ ਅਤੇ ਸਾਰੀ ਸੇਵਾ ਹਰ ਥਾਂ ਸ਼ਾਇਦ ਇਸ ਪਰਿਵਾਰ ਨੂੰ ਹੀ ਜਿਹੜਾ ਹੈ। ਇੱਥੇ ਵੀ ਜੇ ਕਿਸੇ ਦਾ ਵੀ ਲੰਗਰ ਹੋਏ, ਕੋਈ ਹੋਏ, ਭਾਈ ਨਰਿੰਦਰ ਸਿੰਘ ਔਰ ਉਹਨਾਂ ਦਾ ਪਰਿਵਾਰ, ਭੈਣ ਜੀ, ਔਰ ਇਸੇ ਤਰ੍ਹਾਂ ਓਹਾਇਓ 'ਚ ਵੀ, ਕਲੀਵਲੈਂਡ 'ਚ ਵੀ ਭਾਈ ਸੁਖਵਿੰਦਰ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ, ਜਿਨ੍ਹਾਂ ਭੈਣ ਜੀ ਬਲਵਿੰਦਰ ਕੌਰ, ਜਿਨ੍ਹਾਂ ਦਾ
ਪਿਆਰ ਨਾਲ ਬਬਲੀ ਕਿਹਾ ਜਾਂਦਾ ਹੈ। ਉਹਨਾਂ ਨੇ ਤਾਂ ਐਤਕੀ ਪੂਰਾ ਨਿਹੰਗ ਵਾਂਗ ਜਿਹੜਾ ਉਹ ਹੱਥ ਸੋਟਾ ਫੜ ਕੇ ਸਾਰਿਆਂ ਨੂੰ ਪ੍ਰੇਰਿਤ ਵੀ ਕੀਤਾ ਔਰ ਦੂਸਰਾ ਸੋ ਮੇਰੇ ਲਈ ਕੋਈ ਅਲਫਾਜ਼ ਨਹੀਂ ਨੇ। ਔਰ ਉਹਦੇ ਨਾਲ ਨਾਲ ਉੱਥੇ ਇਹਨਾਂ ਨੇ ਸਾਲ 77 ਦੀ ਸੇਵਾ ਨਿਭਾਈ ਭਾਈ ਖੁਸ਼ਵੰਤ ਸਿੰਘ, ਇਹ ਸਾਡੇ ਵੀਰ ਮਹਿਤਾਬ ਸਿੰਘ ਔਰ ਉਹਨਾਂ ਦੇ ਪਿਤਾ ਜੀ ਜਿਹੜੇ ਸਾਡੇ ਨਾਲ ਬਹੁਤ ਪਿਆਰ ਕਰਦੇ ਸੀ। ਇਹ ਸਮੁੱਚੇ ਪਰਿਵਾਰ ਦੀ ਇੱਧਰ ਵੀ ਕੰਟਰੀਬਿਊਸ਼ਨ ਹੈ, ਉੱਧਰ ਵੀ ਪੂਰੇ ਸਾਰੇ ਰਲ ਮਿਲ ਕੇ ਰਹਿੰਦੇ ਨੇ ਔਰ ਸਮੁੱਚੀ ਸੰਗਤ ਵੱਲੋਂ ਔਰ ਜਿਉਂ-ਜਿਉਂ ਅਸੀਂ ਗੱਲਬਾਤ ਕੀਤੀ ਹੈ ਦਰਸ਼ਕਾਂ ਨੇ ਪਿਕਚਰਸ ਵੀ ਦੇਖੀਆਂ ਹੋਣਗੀਆਂ। ਹਾਲਾਂਕਿ ਠੰਡ ਬਹੁਤ ਜ਼ਿਆਦਾ ਸੀ, ਇਹ ਸਾਰੇ ਉਦੋਂ ਨਿਊਯਾਰਕ ਵੀ ਠੰਡ, ਹੁਣ ਅੱਜ ਤਾਂ ਥੋੜ੍ਹਾ ਬਹੁਤ ਮੌਸਮ ਬਦਲਿਆ ਜੀ। ਸੋ ਜਿਨ੍ਹਾਂ ਪਰਿਵਾਰਾਂ ਨੇ 2 ਦਿਨ ਦਾ ਹੀ ਸਾਡਾ ਸੈਚਰਡੇ ਸੰਡੇ ਦਾ ਹੀ ਸਟੇ ਸੀ, ਲੇਕਿਨ ਜਿਨ੍ਹਾਂ ਪਰਿਵਾਰਾਂ ਨੇ ਖਿਦਮਤ ਕੀਤੀ, ਸੇਵਾ ਕੀਤੀ, ਕੰਟਰੀਬਿਊਟ ਕੀਤਾ, ਉਹਨਾਂ ਸਭ ਦਾ ਹੀ ਅਸੀਂ ਸਮੁੱਚੇ ਤੌਰ 'ਤੇ ਸ਼ੁਕਰੀਆ ਅਦਾ ਕਰਦੇ। ਕੱਲ੍ਹ ਦਾ ਪ੍ਰੋਗਰਾਮ ਕਿਉਂਕਿ ਇਸ ਲਈ ਕੱਲ੍ਹ ਅਸੀਂ ਫਲਾਈ ਬੈਕ ਕੀਤਾ, ਸੋ ਜਿਹੜਾ ਕਲੀਵਲੈਂਡ ਦੇ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਸੀ ਕੱਲ੍ਹ ਸਾਡੇ ਦਰਸ਼ਕਾਂ ਨੇ ਉਸ ਨੂੰ ਦੇਖਿਆ ਹੋਏਗਾ ਔਰ ਆਉਣ ਵਾਲੇ ਦਿਨ 'ਚ ਸ਼ਾਇਦ ਅੱਜ ਸ਼ਾਮ ਅੱਡ ਕਲਿੱਪ ਵੀ ਇਕੱਲੇ ਦੀ ਸਪੀਚ ਦੇ ਜਿਹੜੇ ਨੇ ਉਹ TV 84 ਦੇ ਉੱਤੇ ਅਪਲੋਡ ਹੋ ਜਾਣਗੇ। ਹੁਣ ਗੱਲ ਅਸੀਂ ਕਿਉਂਕਿ ਇਹ ਇਤਿਹਾਸਕ ਦਿਨ ਚੱਲ ਰਹੇ ਨੇ, ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਹਿਲੀ ਮਾਘ 13 ਜਨਵਰੀ ਨੂੰ ਜਿਹੜਾ ਬੀਤਿਆ ਕੱਲ੍ਹ ਸੀ ਉਸ ਦੇ ਨਾਲ ਸੀ, ਪਰ ਕਿਉਂਕਿ ਅਜੇ ਵੀ ਹਿੰਦੂ ਕੈਲੰਡਰ ਬਹੁਤ ਸਾਰੀਆਂ ਥਾਵਾਂ 'ਤੇ ਫੋਲੋ ਹੁੰਦਾ ਹੈ ਅਤੇ ਬੀਤੇ ਕੱਲ੍ਹ ਲੋਹੜੀ ਔਰ ਅੱਜ ਮਾਘੀ ਦੇ ਨਾਲ ਜੁੜਿਆ ਹੋਇਆ ਪਾਠ। ਹਾਲਾਂ ਮੈਂ ਇਸ ਵੇਰ ਵਿੱਚ ਨਹੀਂ ਜਾਵਾਂਗਾ ਕਿ ਜਿਹਨੂੰ ਜਿਹੜਾ ਮਾਘੀ ਦਾ ਮੇਲਾ ਮੁਕਤਸਰ ਨਾਲ ਜੁੜ ਜਾਂਦਾ, ਜਾ ਕੇ 40 ਮੁਕਤਿਆਂ ਦਾ ਇਤਿਹਾਸ ਦੁਹਰਾਇਆ ਜਾਂਦਾ ਹੈ। ਹਾਲਾਂ ਇਹ ਉਸੇ ਵਰ੍ਹੇ ਦੇ ਵਿੱਚ ਜਿਹੜਾ ਜਿਵੇਂ ਜਦੋਂ ਓਰੀਜਨਲ ਉਸ ਜੰਗ ਦਾ ਜ਼ਿਕਰ ਹੋਇਆ ਤਾਂ ਉਹ ਭਰ ਗਰਮੀ ਦੇ ਵਿੱਚ ਸੀ, ਜੂਨ ਦੇ ਮਹੀਨੇ 'ਚ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਕਿਉਂਕਿ ਕੁਛ ਥਾਂ ਜਿਵੇਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਜਿਹੜਾ ਵਿਸਾਖ ਚਹਾਣ ਹੋਣ ਦੇ ਬਾਵਜੂਦ ਸੈਲੀਬ੍ਰੇਸ਼ਨ ਕੱਤਕ ਦੇ ਵਿੱਚ ਸ਼ੁਰੂ ਹੋਈ, ਭਾਵੇਂ ਸਿੱਖ ਰਾਜ ਦੇ ਵੇਲੇ ਹੀ ਹੋਈ, ਕਿਉਂਕਿ ਉਦੋਂ ਉਹਦੀ ਅਵੇਲੇਬਿਲਟੀ ਜਿਹੜੇ ਮੁੱਖ ਤੌਰ 'ਤੇ ਸਿੱਖ ਤਾਂ ਕਿਸਾਨੀ 'ਚੋਂ ਹੀ ਆਏ ਔਰ ਉਹਨਾਂ ਦੇ ਲਈ ਜਿਹੜਾ ਮੌਕਾ ਜੇ ਵਾਢੀਆਂ ਦਾ ਮੌਕਾ ਹੈ ਵਿਸਾਖ ਦਾ, ਉਹਦੀ ਬਜਾਏ ਉਹਨਾਂ ਨੇ ਕੱਤਕ ਦਾ ਉਸ ਨੂੰ ਹੀ ਸੈਲੀਬ੍ਰੇਸ਼ਨ ਲਈ ਚੁਣਿਆ। ਇਸੇ ਤਰ੍ਹਾਂ ਜਿਹੜੀ ਇਹ ਖਿਦਰਾਣੇ ਦੀ ਜੰਗ, ਜਿਹਨੂੰ ਬਾਅਦ ਦੇ ਵਿੱਚ ਖਿਦਰਾਣਾ ਇੱਕ ਜ਼ਿਮੀਂਦਾਰ ਦਾ ਨਾਂ ਸੀ ਜਿਹਦੇ ਨਾਂ ਦੇ ਉੱਤੇ ਢਾਬ, ਪਾਣੀ ਦਾ ਇੱਕ ਵੱਡਾ ਛੱਪੜ ਜਾਂ ਵੱਡਾ ਪੌਂਡ ਜਾਂ ਵੱਡਾ ਸੋਰਸ ਜਿਹੜਾ ਹੈ ਉਹ ਸੀ, ਇੱਥੇ ਜੰਗ ਹੋਈ ਔਰ 10ਵੇਂ ਪਾਤਸ਼ਾਹ ਦੇ ਇਸ ਸਾਰੇ ਜੇ ਤੁਸੀਂ 1704 ਦਾ ਸਫਰੇ ਸ਼ਹਾਦਤ ਅਸੀਂ ਦੇਖਦੇ ਹਾਂ ਅਤੇ ਫਿਰ ਇਹ ਜੰਗ ਜਿਹੜੀ ਹੈ 1705 ਦੇ ਵਿੱਚ ਸਮਰ ਦੇ ਵਿੱਚ ਜਾ ਕੇ ਹੁੰਦੀ ਹੈ, ਕਿਉਂਕਿ ਪਾਣੀ ਦਾ ਔਰ ਇਹਦਾ ਜ਼ਿਕਰ ਹੈ ਜੂਨ 'ਚ, ਔਰ ਇਹ 7-8 ਮਹੀਨੇ ਨੇ ਜਿਹਦੇ 'ਚ ਕਿ ਫਿਰ ਤੁਸੀਂ ਜੇ 10ਵੇਂ ਪਾਤਸ਼ਾਹ ਦਾ ਚਮਕੌਰ ਤੋਂ ਮਾਛੀਵਾੜਾ, ਫਿਰ ਦੀਨਾ ਕਾਂਗੜ ਅਤੇ ਫਿਰ ਲੰਮੇ ਜੱਟਪੁਰੇ, ਇੱਥੋਂ ਸਾਰਿਆਂ ਤੋਂ ਨਿਕਲਦੇ ਖਿਦਰਾਣੇ ਦੀ ਢਾਬ ਦੀ ਇਸ ਜੰਗ ਤੋਂ ਬਾਅਦ ਦਮਦਮਾ ਸਾਹਿਬ ਵਿਖੇ ਜਿੱਥੇ ਫਿਰ ਆਲਮੋਸਟ 9 ਮਹੀਨੇ 10ਵੇਂ ਪਾਤਸ਼ਾਹ ਟਿਕੇ, ਉਸ ਸਫ਼ਰ ਨੂੰ ਦੇਖਦੇ ਹੋ ਅਤੇ ਫਿਰ ਇਹ ਜ਼ਾਹਰ ਹੈ ਕਿ ਵੀ ਇਹ 1705 ਦੀ ਸਮਰ ਦੇ ਵਿੱਚ ਇਹ ਜੰਗ ਜਿਹੜੀ ਹੈ ਲੜੀ ਗਈ। ਉਹਦੀ ਡੇਟ ਵੀ ਕੈਲਕੂਲੇਟ ਕੀਤੀ ਹੋਈ ਹੈ ਮੂਲ ਨਾਨਕਸ਼ਾਹੀ ਕੈਲੰਡਰ 'ਚ, ਲੇਕਿਨ ਇਸ ਨੂੰ ਸੈਲੀਬ੍ਰੇਟ ਕਰਨ ਦਾ ਜਾਂ ਇਸ ਨੂੰ ਯਾਦ ਕਰਨ ਦਾ ਜਾਂ ਇਸ ਨਾਲ ਜੋੜ ਕੇ ਇਤਿਹਾਸ ਦੁਹਰਾਉਣ ਦਾ ਜਿਹੜਾ ਸਬੱਬ ਹੈ ਉਹ ਪਹਿਲੀ ਮਾਘੀ ਦੇ ਨਾਲ ਜੁੜਿਆ। ਸੋ ਜ਼ਾਹਰ ਹੈ ਵੀ ਈਵਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਇਕੱਠ ਖਾਸ ਤੌਰ 'ਤੇ 4 ਮੌਕੇ ਜਿਹੜੇ ਗਿਣੇ ਜਾਂਦੇ ਨੇ, ਜਿਵੇਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਹੈ ਔਰ ਇਸੇ ਤਰ੍ਹਾਂ ਦੀਵਾਲੀ ਜਾਂ ਬੰਦੀ ਛੋੜ ਸ੍ਰੀ ਅੰਮ੍ਰਿਤਸਰ ਦਾ ਇਕੱਠ ਔਰ ਇਸੇ ਤਰ੍ਹਾਂ ਖਾਲਸਾ ਸਾਜਨਾ ਦਿਵਸ ਕੇਸਗੜ੍ਹ ਸਾਹਿਬ ਵੀ ਅਤੇ ਦਮਦਮਾ ਸਾਹਿਬ ਵੀ ਸੈਲੀਬ੍ਰੇਟ ਕਰਨ ਦਾ। ਔਰ ਇਹ ਮਾਘੀ ਦਾ ਇਹਨੂੰ ਮੇਲਾ ਹੀ ਕਹਿੰਦੇ ਨੇ ਕਿਉਂਕਿ ਜੋੜ ਮੇਲੇ ਦੇ ਤੋਂ ਬਾਅਦ ਹੌਲੀ ਮੇਲਾ ਬਣ ਗਿਆ। ਔਰ ਇਹ ਮੁਕਤਸਰ ਸਾਹਿਬ ਜਿਹੜਾ ਫਿਰ ਜਦੋਂ ਮੇਲਾ ਜਾਂ ਦੂਜਾ ਇਹ ਕੋਈ ਇੱਕ ਦਿਨ ਦਾ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਹੁਣ ਜਿਵੇਂ ਅਸੀਂ ਸਫਰੇ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਜਿਹੜੇ ਦਿਨ ਸਾਡੇ ਲਈ ਬੜੇ ਪ੍ਰੇਰਨਾਦਾਇਕ ਵੀ ਹੁੰਦੇ ਨੇ, ਪਰ ਉਹਨਾਂ ਦੇ ਵਿੱਚ ਜਿਹੜਾ ਇਹ ਹਦਾਇਤ ਅਕਾਲ ਤਖਤ ਤੋਂ ਹੋਈ ਸੀ ਕਿ ਕੋਈ ਸਿਆਸੀ ਕਾਨਫਰੰਸਾਂ
ਜਾਂ ਦੂਸਰੀਆਂ ਨਾ ਕੀਤੀਆਂ ਜਾਣ। ਹਾਲਾਂ ਉਹ ਹਦਾਇਤ ਮਾਘੀ ਨੂੰ ਲੈ ਕੇ ਵੀ ਸੀ, ਲੇਕਿਨ ਇਸ ਤੋਂ ਅਸੀਂ ਦੇਖਦੇ ਹਾਂ ਕਿ ਵੀ ਅੱਜ ਕੱਲ੍ਹ ਕਿੰਨਾ ਕੋਈ ਕਿਸੇ ਦੀ ਮੰਨਣ ਵਾਲਾ ਰਹਿ ਗਿਆ, ਇਨਕਲੂਡਿੰਗ ਅਕਾਲ ਤਖਤ ਦੇ ਜਥੇਦਾਰਾਂ ਨੇ ਹੀ ਖੁਦ ਆਪਣੇ ਵਰਤਾਰੇ ਨਾਲ ਉਸ ਦੇ ਵਕਾਰ ਨੂੰ ਘਟਾਇਆ। ਔਰ ਇਸ ਵਾਰ ਸਭ ਦੀਆਂ ਨਜ਼ਰਾਂ ਇਸ ਮਾਘੀ ਦੇ ਮੌਕੇ 'ਤੇ ਸੀ। ਹਾਲਾਂ ਜਿਵੇਂ ਮੈਂ ਕਿਹਾ ਵੀ ਹਦਾਇਤ ਤਾਂ ਸੀ ਕਿ ਕੋਈ ਇਕੱਠ ਨਹੀਂ ਹੋਏਗਾ ਸਿਆਸੀ, ਲੇਕਿਨ ਅਕਾਲੀ ਦਲ ਨੇ ਜਿਹੜਾ ਤਰਲੋ ਮੱਛੀ ਹੋ ਰਿਹਾ ਜਦੋਂ ਦਾ ਸੁਖਬੀਰ ਬਾਦਲ ਨੂੰ 2 ਦਸੰਬਰ 2024 ਦੇ ਅਕਾਲ ਤਖਤ ਦੇ ਹੁਕਮਨਾਮੇ ਦੇ ਤਹਿਤ ਅਸਤੀਫਾ ਦੇਣ 'ਤੇ ਮਜਬੂਰ ਹੋਣਾ ਪਿਆ, ਉਹ ਵੀ ਅਸੀਂ ਦੇਖਿਆ ਕਿ ਕਿਸ ਕਿਸਮ ਦੀਆਂ ਡਰਾਮੇਬਾਜ਼ੀਆਂ ਕੀਤੀਆਂ। ਪਹਿਲਾਂ ਕੋਰ ਕਮੇਟੀ ਜਾਂ ਸੋ ਕਾਲਡ ਵਰਕਿੰਗ ਕਮੇਟੀ ਨੇ ਕਿਹਾ ਜੀ ਅਸੀਂ ਵੀ ਅਸਤੀਫੇ ਦੇ ਦੇਵਾਂਗੇ ਇਹ ਉਹ, ਪਰ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹਦੇ ਬਿਨਾਂ ਗੱਲ ਬਣਨੀ ਨਹੀਂ ਹੈ। ਸੋ ਇਵੈਂਚੁਅਲੀ ਉਹਦਾ ਅਸਤੀਫਾ ਤਾਂ ਉਹਨੇ ਦਿੱਤਾ, ਪਹਿਲਾਂ ਸੀ ਜੀ ਮਨਜ਼ੂਰ ਨਹੀਂ ਕੀਤਾ। ਸੋ ਇਹ ਅਜੇ 5-7 ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਵਰਕਿੰਗ ਕਮੇਟੀ ਨੇ ਉਸ ਨੂੰ ਮਨਜ਼ੂਰ ਕੀਤਾ, ਜਿਹੜੀ ਕਿ ਡਰਾਮੇਬਾਜ਼ੀ ਸੀ। ਹਾਲਾਂਕਿ ਸਭ ਨੂੰ ਅਸਤੀਫੇ ਦੇਣ ਲਈ ਕਿਹਾ ਗਿਆ ਸੀ ਔਰ ਉਸ ਅਕਾਲ ਤਖਤ ਦੀ ਫਸੀਲ ਤੋਂ ਦਿੱਤੇ ਫੈਸਲੇ 'ਚ ਕਿਹਾ ਗਿਆ ਸੀ ਕਿ ਅਕਾਲੀ ਦਲ ਨੈਤਿਕ ਤੌਰ ਦੇ ਉੱਤੇ ਕੌਮ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਰਿਹਾ। ਸੋ ਜ਼ਾਹਰ ਹੈ ਕਿ ਅਸਤੀਫੇ ਤਾਂ ਇਹਨਾਂ ਸਭ ਦੇ ਹੀ ਮੰਗੇ ਹੋਏ ਸੀ, ਲੇਕਿਨ ਇਹ ਹੁਣ ਜਿਸ ਅੰਦਾਜ਼ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਉਹ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ, ਕਿਰਦਾਰ ਕੁਸ਼ੀ, ਔਰ ਨਤੀਜੇ ਦੇ ਤੌਰ 'ਤੇ ਭਾਵੇਂ ਜਥੇਦਾਰ ਰਘਬੀਰ ਸਿੰਘ ਕਦੇ ਲੱਗਦੇ ਨੇ ਵੀ ਮਜ਼ਬੂਤ ਲਾਈਨ ਲੈਣਗੇ, ਕਦੇ ਲੱਗਦਾ ਨਹੀਂ ਹੈ। ਨਹੀਂ ਤਾਂ ਇਸ ਸਥਿਤੀ ਨਹੀਂ ਸੀ ਹੋਣੀ ਕਿ ਵੀ ਉਸੇ ਹੀ ਪੀਰੀਅਡ 'ਚ ਭਾਵੇਂ ਉਹਨੇ ਬਾਦਲ ਨੇ ਸੁਖਬੀਰ ਬਾਦਲ ਨੇ ਅਸਤੀਫਾ ਵੀ ਦਿੱਤਾ ਹੋਇਆ, ਪਰ ਇਹ ਸਾਰੇ ਇਕੱਠ 'ਚ ਜਿਹੜਾ ਰਵਾਇਤੀ ਇਕੱਠ ਸੀ ਇਹਨਾਂ ਦਾ, ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ, ਸ਼੍ਰੋਮਣੀ ਕਮੇਟੀ ਉਹਨਾਂ ਕੋਲ ਹੈ, ਜਿੱਥੋਂ ਮਰਜ਼ੀ ਟਰਾਲੀਆਂ ਔਰ ਦੂਜੇ ਤੀਜੇ ਭਰ ਕੇ ਲੈ ਆਉਣ, ਔਰ ਉਹਨੂੰ ਇਹ ਸਾਬਤ ਕਰਨ ਲਈ, ਕਿਉਂਕਿ ਜ਼ੋਰ ਇਹਨਾਂ ਦਾ ਸੁਖਬੀਰ ਬਾਦਲ ਐਂਡ ਕੰਪਨੀ ਦਾ ਇਹ ਲੱਗਾ ਹੋਇਆ ਸੀ ਕਿ ਇਹ ਸਾਬਤ ਕੀਤਾ ਜਾਏ ਕਿ ਸਾਡਾ ਬਹੁਤ ਵੱਡਾ ਇਕੱਠ ਹੋਇਆ, ਔਰ ਫਿਰ ਉਸ ਰਾਹੀਂ ਤੁਸੀਂ ਅਕਾਲ ਤਖਤ ਦੇ ਫੈਸਲੇ ਨੂੰ ਚੈਲੰਜ ਕਰੋ, ਡਾਇਰੈਕਟਲੀ ਨਹੀਂ, ਲੇਕਿਨ ਜੋ ਉਹਦੀ ਕਾਰਵਾਈ ਲਗਭਗ 20 ਮਿੰਟ ਦਾ ਇਹਦਾ ਐਡਰੈਸ ਸੀ ਸੁਖਬੀਰ ਬਾਦਲ ਦਾ। ਕੋਈ ਵੱਡਾ ਲੀਡਰ ਜਿਹੜਾ ਹੈ, ਕਿਉਂਕਿ ਬਾਕੀ ਤਾਂ ਸਾਰੇ ਅਲੀ ਬਾਬਾ 40 ਚੋਰ ਦੀ ਉਸ ਟੀਮ 'ਚੋਂ ਨਿਕਲ ਕੇ ਹੁਣ ਸੁਧਾਰਵਾਦੀ ਬਣ ਗਏ, ਉਹਨਾਂ ਨੇ ਕੋਈ ਕਾਨਫਰੰਸ ਨਹੀਂ ਕੀਤੀ, ਕਿਉਂਕਿ ਉਹ ਤਾਂ ਅਕਾਲ ਤਖਤ ਵੱਲ ਦੇਖ ਰਹੇ ਨੇ ਕਿ ਵੀ ਉਹਨਾਂ ਨੇ ਜਿਹੜੀ 6 ਮੈਂਬਰੀ ਕਮੇਟੀ ਬਣਾਈ ਕਿ ਭਾਈ ਇਹ ਭਰਤੀ ਕਰੇਗੀ, ਔਰ 6 ਮਹੀਨੇ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਵੀ ਨਵੀਂ ਭਰਤੀ ਔਰ ਆਧਾਰ ਕਾਰਡ ਤੇ ਫਲਾਣਾ ਢਮਕਾ ਦੇਖੋ। ਪਰ ਇੱਧਰ ਜਿਹੜਾ ਉਹ ਤਾਂ ਬਿਲਕੁਲ ਫਲਾਊਟ ਕਰਨ ਤੇ ਲੱਗੇ ਹੋਏ ਨੇ। ਨਾ ਤਾਂ ਉਹਨਾਂ ਦੀ ਵਰਕਿੰਗ ਕਮੇਟੀ ਨੇ ਅਸਤੀਫਾ ਦਿੱਤਾ, ਔਰ ਸੁਖਬੀਰ ਬਾਦਲ ਨੂੰ ਜਦੋਂ ਐਡਰੈਸ ਕਰਕੇ ਬੁਲਾਇਆ ਵੀ ਗਿਆ ਬੋਲਣ ਲਈ, ਉਹਦੀ ਇੱਕੋ ਇੱਕ ਸਪੀਚ ਸੀ, ਨਾ ਤਾਂ ਉਹਦੀ ਮਾਈ ਹਰਸਿਮਰਤ ਕੌਰ ਬਾਦਲ ਆਈ, ਨਾ ਸਟੇਜ ਦੇ ਉੱਤੇ ਈਵਨ ਜਿਹੜਾ ਹਰਜਿੰਦਰ ਸਿੰਘ ਧਾਮੀ ਉਹ ਵੀ ਮੌਜੂਦ ਨਹੀਂ ਸੀ, ਔਰ ਬਲਵਿੰਦਰ ਸਿੰਘ ਭੁੰਦੜ ਜਿਹੜਾ ਐਕਟਿੰਗ ਹੈ ਆਫੀਸ਼ੀਏਟਿੰਗ ਪ੍ਰੈਜ਼ੀਡੈਂਟ ਬਣਾਇਆ ਹੋਇਆ, ਉਹਦਾ ਵੀ ਹੁਣ ਕੋਈ ਰੁਤਬਾ ਨਹੀਂ। ਜਦੋਂ ਅਸਤੀਫਾ ਹੀ ਦੇ ਦਿੱਤਾ ਸੁਖਬੀਰ ਬਾਦਲ ਨੇ ਤਾਂ ਕੋਈ ਉਹਦਾ ਹੋਰ, ਲੇਕਿਨ ਇਸ 'ਚੋਂ ਇੱਕ ਗੱਲ ਬਿਲਕੁਲ ਜ਼ਾਹਰ ਸੀ ਕਿ ਇਕੱਠ ਸੁਖਬੀਰ ਬਾਦਲ ਦੇ ਹੁਕਮਾਂ ਥੱਲੇ ਉਹਦੇ ਪਰਸਨਲ ਜਿਹੜੇ ਬਿਲਕੁਲ ਜਿਨ੍ਹਾਂ ਦੇ ਲਈ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਹੈ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪਿਓ ਹੈ, ਭਾਵੇਂ ਸੁਖਬੀਰ ਬਾਦਲ ਦਾ ਪਿਓ ਪ੍ਰਕਾਸ਼ ਸਿੰਘ ਬਾਦਲ ਹੋਏ, ਨਾ ਅਕਾਲ ਤਖਤ ਮੈਟਰ ਕਰਦਾ, ਨਾ ਖਾਲਸਾ ਪੰਥ ਮੈਟਰ ਕਰਦਾ, ਨਾ 105 ਸਾਲ ਦਾ ਅਕਾਲੀ ਦਲ ਦਾ ਇਤਿਹਾਸ। ਉਹਨਾਂ ਦੇ ਲਈ ਬਾਦਲ ਟੱਬਰ ਹੀ ਅਕਾਲ ਤਖਤ ਹੈ ਔਰ ਬਾਦਲ ਟੱਬਰ ਹੀ ਅਕਾਲੀ ਦਲ ਹੈ। ਇਹ ਇਸ ਕਾਨਫਰੰਸ ਸੋ ਕਾਲਡ ਕਾਨਫਰੰਸ ਦਾ ਜਿਹੜਾ ਜਿਹਦੇ 'ਚ ਕਿ ਕਿਸੇ ਵੀ ਲੈਵਲ ਦੇ ਉੱਤੇ ਡਾਈਸੈਂਟਿੰਗ ਨੋਟ ਤਾਂ ਦੂਰ ਦੀ ਗੱਲ, ਯਾਨੀ ਉਹ ਨਜ਼ਰ ਆ ਰਿਹਾ ਸੀ ਘੰਟੇ ਡੇਢ ਦੇ ਵਿੱਚ 1.5-2 ਘੰਟੇ 'ਚ ਸਾਰੀ ਕਾਰਵਾਈ ਖਤਮ ਹੋ ਗਈ, ਔਰ ਹਰ ਇੱਕ ਨੇ ਇਹ ਕਹਿ ਕੇ ਕਿ ਜੀ ਦੇਖੋ ਕਿੰਨਾ ਵੱਡਾ ਇਕੱਠ ਹੋਇਆ, ਮੈਸੇਜ ਚਲਾ ਗਿਆ ਕਿ ਵੀ ਪੰਥ ਕਿਹਦੇ ਨਾਲ ਹੈ। ਹਾਲਾਂ ਮੈਂ ਸਮਝਦਾ ਵੀ ਜਿਹੜੇ ਪੰਥ ਦਰਦੀਆਂ ਨੂੰ ਜਦੋਂ ਅਸੀਂ 2 ਦਸੰਬਰ ਦੇ ਉਸ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਸੁਣਾਏ ਫੈਸਲੇ 'ਤੇ ਟਿੱਪਣੀ ਕੀਤੀ ਸੀ, ਤਾਂ ਮੈਨੂੰ ਕੁਛ ਖਾਸ ਨੇ ਵੀ ਕਿਹਾ ਜੀ ਨਹੀਂ, ਬਾਦਲ ਯੁੱਗ ਦਾ ਅੰਤ ਹੋ ਗਿਆ, ਕਿ ਵੀ ਚਲੋ ਜਥੇਦਾਰਾਂ ਨੂੰ ਇੰਨਾ ਕ੍ਰੈਡਿਟ ਜ਼ਰੂਰ ਦਿਓ ਕਿ ਵੀ ਇਹਨਾਂ ਦਾ ਨੇ ਬਾਦਲ ਯੁੱਗ ਦਾ ਅੰਤ ਕਰ ਦਿੱਤਾ ਹੈ। ਹੁਣ ਨਵੀਂ ਭਰਤੀ ਹੋਏਗੀ 6 ਮਹੀਨੇ ਬਾਅਦ, ਇਹਨਾਂ ਤੋਂ ਜਾਨ ਛੁੱਟੀ, ਇਹਨਾਂ ਦਾ ਫਖਰੇ ਕੌਮ ਵੀ ਵਾਪਸ ਲੈ ਲਿਆ, ਇਹਨਾਂ ਦੀ ਲੈਗੇਸੀ ਖਤਮ ਹੋ ਗਈ। ਤਾਂ ਅਸੀਂ ਇਸ ਪਲੇਟਫਾਰਮ ਤੋਂ ਵੀ ਕਿਹਾ, 1 to 1 ਵੀ ਕਿਹਾ ਵੀ ਇਹ ਤੁਹਾਡਾ ਭੁਲੇਖਾ ਹੈ। ਇਹ ਜਿਹੜੇ ਨੇ ਇਸ ਕਿਸਮ ਦਾ ਇਹਨਾਂ ਦਾ ਕੋੜ ਕਿਰਲੀ ਵਾਲਾ ਜੱਫਾ ਹੈਗਾ, ਇਹ ਠੀਕ ਹੈ ਵੀ ਅਲਟੀਮੇਟਲੀ ਦੁਰਕਾਰੇ ਜਾਣਗੇ ਔਰ ਦੁਰਕਾਰੇ ਹੋਏ ਨੇ, ਲੇਕਿਨ
ਇਹ ਬਹੁਤ ਨੁਕਸਾਨ ਕਰਨਗੇ ਅਜੇ। ਇਹਨਾਂ ਦਾ ਕਈਆਂ ਦਾ ਜਨਮ ਹੀ ਇਸ ਲਈ ਹੁੰਦਾ ਵੀ ਉਹਨਾਂ ਨੇ ਜਿਹੜਾ ਉਹ ਸੱਪ ਵਾਂਗ ਜਿਹੜਾ ਉਹ ਜ਼ਹਿਰ ਵਿਸ ਹੀ ਉਗਲਣਾ ਹੁੰਦਾ, ਭਾਵੇਂ ਸੱਪ ਬੁੱਢਾ ਵੀ ਹੋ ਜਾਏ, ਉਹਦੇ ਦੰਦਾਂ ਦੇ ਥੱਲੇ ਉਹ ਘਟ ਵੀ ਜਾਂਦਾ ਪੋਇਜ਼ਨ, ਪਰ ਉਹਨੇ ਜਿਹੜਾ ਉਹ ਫੜਨਾ ਹੀ ਹੁੰਦਾ ਹੈ ਲੱਤ ਨੂੰ, ਔਰ ਉਹਨੇ ਡੰਗ ਮਾਰਨਾ ਹੀ ਹੁੰਦਾ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਸਾਰਾ ਹੀ ਜਿਹੜਾ ਪਾਰਟ ਸੀ ਇਹ ਅਕਾਲ ਤਖਤ ਨੂੰ ਬਿਲਕੁਲ ਡਿਫਾਈ ਕਰਨਾ ਸੀ। ਔਰ ਉਸ ਦਾ ਪਾਰਟ ਇਕੱਲਾ ਇੱਥੋਂ ਤੱਕ ਇਹ ਮਹਿਦੂਦ ਨਹੀਂ ਹੋਇਆ, ਜਦੋਂ ਇਹ ਸੁਖਬੀਰ ਬਾਦਲ ਬੋਲ ਕੇ ਬੈਠਾ ਔਰ ਆਲਮੋਸਟ ਲੋਕ ਉੱਠਣੇ ਸ਼ੁਰੂ ਹੋ ਗਏ, ਤਾਂ ਉਹਦੇ ਹੀ ਸੱਦੇ ਤੇ ਉਹਨੂੰ ਜਿਹੜਾ ਵਡਿਆਉਣ ਲਈ ਆਏ ਸੀ। ਤੇ ਹੀਰਾ ਸਿੰਘ ਗਾਬੜੀਆਂ ਜਿਹੜਾ ਇੱਕ 3rd ਰੇਟ ਲੀਡਰ ਹੈ ਲੁਧਿਆਣੇ ਦਾ, ਕਰਪਟ ਮੈਨ, ਉਹਨੇ ਮਤਾ ਮੂਵ ਕੀਤਾ ਕਿ ਜੀ ਅਸੀਂ ਅਕਾਲ ਤਖਤ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਹੜਾ ਇਹ ਫੈਸਲਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਟਾਈਟਲ ਖਿਤਾਬ ਵਾਪਸ ਲਿਆ ਜਾਏ, ਇਹਦੇ ਤੇ ਮੁੜ ਵਿਚਾਰ ਕਰਨ। ਦਾ ਮਤਲਬ ਇਹ ਹੈ ਕਿ ਵੀ ਇਹ ਅਗੇਨ ਈਵਨ ਅਕਾਲ ਤਖਤ ਨੂੰ ਚੈਲੰਜ। ਔਰ ਜੇ ਸੁਖਬੀਰ ਬਾਦਲ ਦੇ 20 ਮਿੰਟ ਦੇਖੋ, ਉਹਨੂੰ ਤਾਂ ਇਹੀ ਨਹੀਂ ਪਤਾ ਲੱਗਾ ਕਿ ਹਾਲਾਂ ਪ੍ਰਭਾਵ ਨੇ ਇਹ ਦਿੱਤਾ ਕਿ ਜੀ ਐਵੇਂ ਉਹਨੇ ਉਹ ਚੱਕੀ ਦੇ ਪੁੜ ਜੇ ਨਾਲ ਢਿੱਡ ਕੱਢਿਆ ਹੁੰਦਾ ਹੈ, ਤੇ ਉਹ ਆਪਣੇ ਚੋਲੇ ਦਾ ਅੱਗੋਂ ਉਹਨੇ ਕਿਹਾ ਜੀ ਮੈਂ ਤੇ ਪਹਿਲਾਂ ਵੀ ਸਾਰੇ ਗੁਨਾਹ ਆਪਣੀ ਝੋਲੀ ਪਵਾਏ ਨੇ, ਹੁਣ ਵੀ ਮੈਂ ਫੇਰ ਜੇ ਸਾਡੇ ਟੱਬਰ ਤੋਂ ਦੂਜਾ ਹੋਇਆ ਸਾਨੂੰ ਮਾਫ ਕਰ ਦਿਓ, ਸਾਡੇ ਗੁਨਾਹ ਪਾ ਦਿਓ। ਪਰ ਨਾਲ ਹੀ ਉਹ ਕਹਿੰਦਾ ਜੀ ਮੈਂ ਅਕਾਲ ਤਖਤ 'ਤੇ ਜੋ ਮੰਨਿਆ, ਮੈਂ ਸਾਡੇ ਕੋਲ ਜਵਾਬ ਸੀ ਮੇਰੇ ਕੋਲ ਹਰ ਚੀਜ਼ ਦਾ, ਪਰ ਮੈਂ ਤਾਂ ਸਭ ਕੁਝ ਆਪਣੀ ਝੋਲੀ ਪਵਾਇਆ। ਔਰ ਇਹ ਕਹਿ ਕੇ ਉਹਨੇ ਇਹ ਕਿਹਾ ਕਿ ਵੀ ਪ੍ਰਕਾਸ਼ ਸਿੰਘ ਬਾਦਲ 104 ਸਾਲ ਦੇ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ 105 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਵਰਗੀ ਕੁਰਬਾਨੀ ਵਾਲਾ ਕੋਈ ਲੀਡਰ ਹੋਇਆ ਹੀ ਨਹੀਂ। ਹੁਣ ਜੇ ਤੁਸੀਂ ਇਸ ਹੱਦ ਤੱਕ ਜਾ ਰਹੇ ਹੋ, ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜੋ ਅਸੀਂ ਕਬੂਲ ਹੈ ਕੀਤਾ ਉਹ ਵੀ ਝੂਠ ਸੀ, ਤੇ ਬਾਦਲ ਹੀ ਪਿਓ, ਬਾਦਲ ਹੀ ਮਾਂ, ਬਾਦਲ ਹੀ ਫਲਾਣਾ। ਹਾਲਾਂ ਇਹੀ ਸੁਖਬੀਰ ਬਾਦਲ ਸੀ ਜਿਹਨੇ ਇੱਕ ਇਕੱਠ ਦੇ ਵਿੱਚ ਇਹ ਕਿਹਾ ਸੀ ਕਿ ਮੇਰੇ ਪਿਤਾ ਸਮਾਨ ਬਾਦਲ, ਤੇ ਉਹਨੇ ਕਿਹਾ ਸੀ ਕਿ ਓਏ ਮੈਂ ਤੇਰਾ ਪਿਤਾ ਸਮਾਨ ਨਹੀਂ, ਤੇਰਾ ਪਿਓ ਹੈ। ਸੋ ਉਦੋਂ ਫਿਰ ਇਹ ਸਵਾਲ ਉੱਠਿਆ ਸੀ ਵੀ ਇਹਦਾ ਅਸਲੀ ਪਿਤਾ ਕੌਣ ਹੈ ਜਿਹਨੂੰ ਇਹਨੇ ਪਿਤਾ ਸਮਾਨ। ਮੈਂ ਉਸ ਡਿਬੇਟ 'ਚ ਨਹੀਂ ਜਾਂਦਾ, ਉਹ ਡਰਟੀ ਡਿਬੇਟ ਹੈ। ਲੇਕਿਨ ਇਸ ਹੱਦ ਤੱਕ ਜਿਹੜਾ ਬੰਦਾ ਹੁਣ ਇਹ ਕੋਈ ਕਹੇ, ਦੇਖੋ ਜਦੋਂ ਧਾਰਮਿਕ ਸੇਵਾ ਵੀ ਲਾਈ ਜਾਂਦੀ ਹੈ ਕਿ ਜੀ ਤੁਸੀਂ ਜੋੜੇ ਝਾੜੇ ਜਾਂ ਤੁਸੀਂ ਜਿਹੜਾ ਕੋਈ ਹੋਰ ਲੰਗਰ 'ਚ ਭਾਂਡੇ ਮਾਂਜੇ ਜਾਂ ਦੂਜਾ, ਮਕਸਦ ਤਾਂ ਜੇ ਗੁਨਾਹ ਦਾ ਤੁਸੀਂ ਆਪਣੇ ਅੰਦਰ, ਔਰ ਈਵਨ ਜਿਹੜੀ ਕੈਥੋਲਿਕ ਟ੍ਰੈਡੀਸ਼ਨ ਹੈ ਇਹਨਾਂ ਦੀ, ਕੈਥੋਲਿਸਿਜ਼ਮ ਦੀ, ਉਹਦੇ 'ਚ ਵੀ ਜਦੋਂ ਕੋਈ ਗੁਨਾਹ ਕਰ ਉਹਨੂੰ ਕਨਫੈਸ਼ਨ ਕਹਿੰਦੇ ਨੇ। ਉਹ ਜਿਹੜਾ ਕੋਈ ਵੀ ਕ੍ਰਿਸਚਨ ਹੈ ਉਹ ਜਾ ਕੇ ਫਾਦਰ ਦੇ ਕੋਲ, ਜਿਹੜਾ ਉਹਨਾਂ ਦਾ ਪਾਦਰੀ ਹੈ, ਉਹਦੇ ਕੋਲ ਉਹ ਕਹੇਗਾ ਜਿਵੇਂ ਮੈਂ ਕਨਫੈਸ ਕਰਦਾ ਜਾਂ ਕਰਦੀ ਹਾਂ। ਮਤਲਬ ਇਹ ਹੁੰਦਾ ਵੀ ਜਦੋਂ ਤੁਸੀਂ ਇਸ ਉਹ 1 to 1 ਹੁੰਦਾ, ਕੋਈ ਪਬਲਿਕਲੀ ਨਹੀਂ ਹੁੰਦਾ। ਸਿੱਖੀ ਟ੍ਰੈਡੀਸ਼ਨ 'ਚ ਤਾਂ ਪਬਲਿਕਲੀ ਜਿਹੜਾ ਕਰਨਾ ਵੀ ਪੈਂਦਾ ਔਰ ਫਿਰ ਸਜ਼ਾ ਵੀ ਲੱਗਦੀ ਹੈ। ਤੇ ਮਕਸਦ ਇਹ ਹੁੰਦਾ ਕਿ ਵੀ ਇਹਦੇ ਨਾਲ ਕੋਈ ਛੋਟਾ ਨਹੀਂ ਹੁੰਦਾ। ਸੋ ਇਹ ਹੁੰਦਾ ਹੈ ਕਿ ਬਈ ਬਹੁਤ ਵਾਰ ਅਸੀਂ ਬੀਤੇ ਦੇ ਵਿੱਚ ਵੀ ਦੇਖਿਆ ਕਿ ਜਿਹੜੇ ਲੋਕ ਸੱਚਮੁੱਚ ਜੈਨੂਇਨ ਪਛਤਾਵਾ ਕਰਦੇ ਨੇ, ਇਹ ਤਾਂ ਕੋਈ ਪਛਤਾਵੇ ਦਾ ਹੈ ਹੀ ਨਹੀਂ ਸੀ, ਡਰਾਮਾ ਹੀ ਸੀ। ਇਹ ਤਾਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਉਹਨਾਂ ਦੇ ਬਣਾਏ ਜਥੇਦਾਰ ਹੀ ਜਿਹੜੇ ਨੇ, ਜਾਂ ਇਸ ਇੰਨੀ ਕੁ ਨੈਗੇਟਿਵਿਟੀ ਸੀ ਕਿ ਉਹਨਾਂ ਨੂੰ ਲੱਗਿਆ ਵੀ ਬਾਕੀ ਸਾਰੇ ਤੋਂ ਜਾਨ ਛੁੱਟਦੀ ਹੈ ਜੇ, ਕਿਉਂਕਿ ਜੇ ਇੱਕ MLA ਰਹਿ ਗਿਆ ਪੰਜਾਬ ਅਸੈਂਬਲੀ 'ਚ, ਕੋਈ ਇਹ ਨਹੀਂ ਹੈ ਵੀ ਉਹ ਹੁਣ ਜਿਹੜੇ ਘਟਨਾਕ੍ਰਮ 11 ਸਾਲ ਪਹਿਲਾਂ ਵਾਪਰੇ ਹੋਏ ਜਾਂ 2 ਵਾਰ ਰੂਲ ਕਰਨ ਦੇ ਦੌਰਾਨ ਜਿਹੜਾ ਉਹ ਇਹਨਾਂ ਨੇ ਬਾਦਲ ਦੀ 2 ਟਰਮਸ ਦੇ ਵੇਲੇ ਹੋਇਆ, ਉਦੋਂ ਤਾਂ ਨਹੀਂ ਕਦੇ ਉਹ ਮੰਨਣ ਆਏ। ਤਾਂ ਜਦੋਂ ਲੋਕਾਂ ਨੇ ਤਾਂ ਨਕਾਰ ਦਿੱਤਾ ਇਹਨਾਂ ਨੂੰ, ਉਸ 'ਚੋਂ ਇਹਨਾਂ ਦਾ ਨਿਕਲਿਆ ਕਿ ਵੀ ਜੇ ਫਿਰ ਵੋਟਾਂ ਲੈਣ ਜਾਣਾ, ਤੇ ਜੇ ਉਹ ਵੀ ਜੈਨੂਇਨ ਨਹੀਂ ਸੀ ਔਰ ਉੱਥੇ ਜਾ ਕੇ ਕਹਿ ਰਹੇ ਵੀ ਮੈਂ ਤਾਂ ਐਵੇਂ ਆਪਣੀ ਝੋਲੀ ਪਵਾ ਲਿਆ, ਹਾਲਾਂ ਸਾਡੇ ਕੋਲ ਜਵਾਬ ਸੀ, ਤੇ ਉਹ ਕਹਿੰਦਾ ਵੀ ਮੇਰੇ ਪਿਓ ਵਰਗਾ ਨਾ ਕੋਈ ਜੰਮਿਆ ਹੀ ਨਹੀਂ। ਇਹਦਾ ਮਤਲਬ ਇਹ ਹੈ ਵੀ ਜੋ ਵੀ ਜਥੇਦਾਰਾਂ ਨੇ ਜਾਂ ਪੰਥ ਨੇ ਜਾਂ ਸਿੱਖਾਂ ਨੇ ਜਿਹੜਾ ਖੁਸ਼ੀ ਦਾ ਇਜ਼ਹਾਰ ਕੀਤਾ, ਸਭ ਤੋਂ ਜ਼ਿਆਦਾ ਖੁਸ਼ੀ ਸੀ ਕਿ ਫਖਰੇ ਕੌਮ ਵਾਪਸ ਲਿਆ। ਉਹਨਾਂ ਨੇ ਕਿਹਾ ਵੀ ਇਹ ਤਾਂ ਗੱਦਾਰੇ ਕੌਮ ਜਿਨ੍ਹਾਂ ਬੇੜਾ ਪ੍ਰਕਾਸ਼ ਸਿੰਘ ਬਾਦਲ ਨੇ ਗਰਕ ਕੀਤਾ ਜਾਂ ਇਹਨਾਂ ਦੇ ਕੋੜਵੇਂ ਨੇ ਕੀਤਾ, ਤੇ 5.5 ਸਦੀਆਂ ਦੇ ਸਿੱਖ ਇਤਿਹਾਸ 'ਚ ਇਸ ਕਿਸਮ ਦਾ ਕੋਈ ਵੀ ਡਰਟੀ ਕਰੈਕਟਰ ਨਹੀਂ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਅਗੇਨ ਹੁਣ ਅੱਗੋਂ ਕੀ ਹੋਏਗਾ, ਰਘਬੀਰ ਸਿੰਘ ਗਿਆਨੀ ਹੋਰਾਂ ਨੇ ਕੀ ਫੈਸਲਾ ਕਰਨਾ ਹੈ ਕੀ ਨਹੀਂ, ਮੈਨੂੰ ਨਹੀਂ ਲੱਗਦਾ ਕਿ ਕਿਸੇ 'ਚ ਇੰਨਾ ਦਮਖਮ ਹੋਏਗਾ ਕਿ ਵੀ ਇਹਨਾਂ ਨੂੰ ਚੈਲੰਜ ਕਰਨੇ, ਤਾਂ ਲੋਕ ਹੀ ਨਕਾਰਨਗੇ ਇਹਨਾਂ ਨੂੰ। ਲੇਕਿਨ ਇਸ ਸਾਰੇ 'ਚੋਂ ਹਾਲਾਂ ਜਿਹੜੇ ਸ਼ਰਧਾਵਾਨ ਗੁਰਸਿੱਖ ਵੀਰ ਭੈਣਾਂ ਨੇ
ਜਿਨ੍ਹਾਂ ਨੂੰ ਲੱਗਦਾ ਸੀ ਕਿ ਚਲੋ ਅਕਾਲੀ ਦਲ ਰਿਵਾਈਵ ਹੋਏਗਾ ਔਰ ਨਵੀਂ ਭਰਤੀ ਨਵੇਂ ਲੋਕ, ਮੈਂ ਸਮਝਦਾ ਵੀ ਇਹਨਾਂ ਨੇ ਅਗੇਨ ਪੰਥ ਦੀ ਪਿੱਠ 'ਚ ਤਾਂ ਛੁਰਾ ਹੈ, ਲਗਾਤਾਰ ਛੁਰਾ ਕੀ ਇਹਨਾਂ ਨੇ ਤਾਂ ਪਿੱਠ ਕੀ ਇਹਨਾਂ ਨੇ ਤਾਂ ਪੰਥ ਦਾ ਜਿਹੜਾ ਬਾਡੀ ਪੋਲੀਟਿਕ ਹੈ ਉਹਦਾ ਇੱਕ ਇੱਕ ਰੋਮ ਵਿੰਨਿਆ ਹੋਇਆ ਉਹਨਾਂ ਤੀਰਾਂ ਦੇ ਨਾਲ ਔਰ ਛੁਰਿਆਂ ਦੇ ਨਾਲ। ਇਹਨਾਂ ਜਿਹੜਾ ਬੇੜਾ ਗਰਕ ਇਹਨਾਂ ਨੇ ਇਹਨਾਂ ਆਲਮੋਸਟ 4 ਦਹਾਈਆਂ ਦੇ ਵਿੱਚ ਜੋ ਬਾਦਲਾਂ ਦਾ ਰੋਲ ਹੈ, ਜੋ ਜੂਨ 84 ਵੇਲੇ ਜੋ ਸੰਤ ਪਿੰਡਾਂ ਵਾਲਿਆਂ ਨੂੰ ਪੁੱਟ ਡਾਊਨ ਕਰਨ ਦੇ ਲਈ ਜੋ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ, ਔਰ ਇਹ ਮੈਂ ਕਲੀਵਲੈਂਡ ਸੀ ਔਰ ਇੱਕ ਸੱਜਣ ਜਿਨ੍ਹਾਂ ਵੱਲ ਅਸੀਂ ਗਏ ਜਿਨ੍ਹਾਂ ਦੇ ਘਰ ਥੋੜ੍ਹਾ ਵਕਤ ਗੁਜ਼ਾਰਿਆ, ਉਹ ਗੱਲ ਸੁਣਾਉਣ ਲੱਗੇ ਕਿ ਵੀ ਇੱਕ ਉਹਨਾਂ ਦੇ ਖਾਸ ਮਿੱਤਰ ਜਿਹੜੇ ਅਕਾਲੀ ਦਲ 'ਚ ਸੀ ਕਿ ਉਹ ਜਿਹੜੇ ਹੈ ਉਹ 3 ਸਿੱਖ ਨੌਜਵਾਨਾਂ ਦਾ ਕੇਸ ਲੈ ਕੇ ਬਾਦਲ ਕੋਲ ਗਏ ਔਰ ਉਹ ਨੌਜਵਾਨ ਜਿਹੜੇ ਨੇ ਉਹ ਜ਼ਮਾਨਤ 'ਤੇ ਆਏ ਹੋਏ ਸੀ। ਉਹਨਾਂ ਨੇ ਕਿਹਾ ਜੀ ਇਹਨਾਂ ਦੇ ਖਿਲਾਫ ਆ ਝੂਠੇ ਕੇਸ ਪਾਏ ਹੋਏ ਨੇ ਔਰ ਇਹ ਵਾਪਸ ਕਰਵਾ ਦਿਓ ਜਾਂ ਜੋ ਵੀ ਉਹ ਕਰੋ। ਕਹਿੰਦੇ ਜੀ ਬਾਦਲ ਨੇ ਕਿਹਾ ਠੀਕ ਹੈ ਕਾਕਾ ਜੀ, ਬਿਲਕੁਲ ਠੀਕ ਹੋ ਜਾਏਗਾ, ਹੈ ਨਾ। ਔਰ ਉਹ ਕਹਿੰਦਾ ਵੀ ਜਦੋਂ ਉਹ ਚਲੇ ਗਏ ਉਸ ਤੋਂ ਬਾਅਦ ਜਦੋਂ ਨੈਕਸਟ ਟਾਈਮ ਉਹ ਵੀ ਮੇਰੇ ਉਹ ਸੱਜਣ ਮਿਲੇ ਬਾਦਲ ਨੂੰ ਤੇ ਕਹਿੰਦੇ ਬਈ ਉਹਨੂੰ ਕਹਿੰਦੇ ਕਾਕਾ ਤੂੰ ਜਿਨ੍ਹਾਂ ਨੂੰ ਲੈ ਕੇ ਆਇਆ ਸੀ ਨਾ, ਜੇ ਇਹਨਾਂ ਦੇ ਕੇਸ ਖਤਮ ਹੋ ਗਏ ਬਾਹਰ ਪੱਕੇ ਆ ਗਏ ਤਾਂ ਇਹਨਾਂ ਨੇ ਸਾਨੂੰ ਹੀ ਮਾਰਨਾ, ਸੋ ਇਹਨਾਂ ਨੂੰ ਰਹਿਣ ਦੇ ਉੱਥੇ ਹੀ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਈਵਨ ਜਿਹੜੇ ਬੇਲ ਦੇ ਉੱਤੇ ਜਾਂ ਪੈਰੋਲ ਦੇ ਉੱਤੇ ਵੀ ਥੋੜ੍ਹੇ ਵਕਤ ਲਈ, ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਉਹ ਅੰਮ੍ਰਿਤਸਰ ਜੇਲ੍ਹ 'ਚ ਹੋਣਾ ਚਾਹੁੰਦਾ ਸੀ ਕਿ ਮੈਨੂੰ ਮੌਤ ਦੀ ਸਜ਼ਾ ਤਾਂ ਹੋਈ ਸੀ, ਤੇ ਉਦੋਂ ਜਿਹੜੀ ਰਿਪੋਰਟ ਹੈ ਕਿਉਂਕਿ SP SSP ਅੰਗਰੇਜ਼ਾਂ ਦੇ ਜ਼ਮਾਨਿਆਂ ਦੇ ਕਾਨੂੰਨ ਨੇ, ਉਹਨਾਂ ਨੇ ਲਿਖ ਕੇ ਭੇਜਿਆ ਸੀ ਨਾ ਇੱਥੇ ਨਹੀਂ ਇਹਨੂੰ ਲਿਆਂਦਾ ਜਾਏ, ਇਹ ਤਾਂ ਅਮਨ ਕਾਨੂੰਨ ਨੂੰ ਖਤਰਾ ਹੋਏਗਾ। ਸੋ ਅਸੀਂ ਇਹਨਾਂ ਦੇ ਕਿਰਦਾਰ ਤੋਂ ਸੁਮੇਧ ਸੈਣੀ, ਜ਼ਹਾਰ ਆਲਮ ਤੋਂ ਲੈ ਕੇ ਜੋ ਵੀ ਕਿਰਦਾਰ ਨੇ, ਪਰ ਇਉਂ ਜਾਪਦਾ ਹੈ ਵੀ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਦਰਗਾਹ 'ਚ ਤਾਂ ਇਹਨਾਂ ਦਾ ਮੂੰਹ ਕਾਲਾ ਹੋਣਾ ਹੀ ਹੋਣਾ ਹੈ। ਬਿਲਕੁਲ ਇਸ ਦੁਨੀਆ ਦੇ ਅੰਦਰ ਵੀ ਜਿਵੇਂ ਹਾਰ ਕੇ ਅਲਟੀਮੇਟਲੀ ਆਪਣੀ ਸੀਟ ਵੀ ਪ੍ਰਕਾਸ਼ ਸਿੰਘ ਬਾਦਲ ਹਾਰਿਆ ਗਿੱਦੜਬਾਹਾ ਤੋਂ ਮਰਨ ਤੋਂ ਪਹਿਲਾਂ ਉਹਨੇ ਆਪਣੀ ਜ਼ਲਾਲਤ ਵੀ ਦੇਖ ਲਈ, ਔਰ ਮੈਨੂੰ ਇਹ ਲੱਗਦਾ ਵੀ ਇਹ ਸੁਖਬੀਰ ਬਾਦਲ ਔਰ ਇਹ ਸਾਰਾ ਟੱਬਰ ਜਿਸ ਲੈਵਲ 'ਤੇ ਗਏ ਹੋਏ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਾਈ ਇਹਨਾਂ ਨੇ ਜਿਹੜਾ ਇੱਕ ਪਾਸੇ ਇਹਨਾਂ ਦਾ ਮੂੰਹ ਇੱਥੇ ਕਾਲਾ ਹੋ ਹੀ ਰਿਹਾ ਐਵਰੀਡੇ, ਅੱਗੋਂ ਵੀ ਹੋਏਗਾ। ਦੂਸਰਾ ਪਾਰਟ ਇਹ ਸਾਰੇ 'ਚ ਜਿਹੜਾ ਮੇਰਾ ਖਿਆਲ ਹੈ ਵੀ ਬਹੁਤ ਸਾਰਿਆਂ ਨੂੰ ਇਸ ਗੱਲ ਨੇ ਜਿਹੜਾ ਉਹ ਇੱਕ ਧੱਕਾ ਵੀ ਦਿੱਤਾ ਹੈ ਕਿ ਵੀ ਆਲਰੇਡੀ ਸਿੱਖਾਂ ਦੀ ਡਿਵਿੰਡਲਿੰਗ ਪਾਪੂਲੇਸ਼ਨ ਹੈ, ਪੰਜਾਬ 'ਚੋਂ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਬੱਚੇ ਬੱਚੀਆਂ ਮਾਈਗ੍ਰੇਟ ਕਰ ਰਹੇ ਨੇ ਮਜਬੂਰੀ ਵਸ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਕਿਵੇਂ UP ਬਿਹਾਰ ਦੇ ਜਿਹੜਾ ਬਈਆ ਲੋਕ ਨੇ ਉਹਨਾਂ ਨੂੰ ਵਸਾਇਆ ਜਾ ਰਿਹਾ, ਕ੍ਰਾਈਮ ਕਿੱਧਰ ਨੂੰ ਜਾ ਰਿਹਾ, ਲੇਕਿਨ ਇਸ ਸਭ ਦੇ ਬਾਵਜੂਦ ਔਰ ਪੰਜਾਬ 'ਚ ਕਿਸ ਤੇਜ਼ੀ ਨਾਲ ਈਸਾਈਅਤ ਦਾ ਪ੍ਰਚਾਰ ਕੀਤਾ ਜਾ ਰਿਹਾ। ਔਰ ਕੱਲ੍ਹ ਕਿਸੇ ਨੇ ਲਿਖਿਆ ਸੀ ਕਾਮੈਂਟ ਸਾਨੂੰ, ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਇਕੱਲਾ ਇਹੀ ਨਹੀਂ ਵੀ ਉਹਨਾਂ ਈਸਾਈਆਂ ਨੂੰ ਵਾਪਸ ਹਿੰਦੂ ਬਣਾਉਣਾ ਉਹਨਾਂ ਲਈ ਸੌਖਾ ਹੈ, ਉਹਨਾਂ ਨੂੰ ਪਤਾ ਹੈ ਵੀ ਲੜ ਜ਼ੁਲਮ ਦੇ ਖਿਲਾਫ ਜਿਹੜਾ ਉਹ ਸਿੱਖ ਹੀ ਸਕਦਾ। ਸੋ ਜਿਹੜਾ ਸਿੱਖ ਨਿਕਲ ਕੇ ਕਿਸੇ ਹੋਰ ਖਾਨੇ 'ਚ ਜਾਏਗਾ ਉਹ ਜੋ, ਔਰ ਵੈਸੇ ਵੀ ਈਸਾਈਆਂ ਦੀ ਆਬਾਦੀ ਤਾਂ ਭਾਰਤ 'ਚ ਵੈਸੇ ਵੀ ਸਿੱਖਾਂ ਨਾਲੋਂ ਪਰਸੈਂਟੇਜ ਵਾਈਜ਼ ਜ਼ਿਆਦਾ ਹੈ, ਪਰ ਉਹ ਤਾਂ ਹੱਥ ਜੋੜ ਕੇ ਖੜੇ ਨੇ ਵੀ ਇੱਕ ਗੱਲ 'ਤੇ ਮਾਰਿਆ ਦੂਜੀ 'ਤੇ ਮਾਰੋ। ਵੀ ਉਹਨਾਂ ਨੂੰ ਇਹ ਹੈ ਕਿ ਵੀ ਇਹ ਜਿਹੜਾ ਚੈਲੰਜ ਦਿੱਲੀ ਸਟੇਟ ਨੂੰ ਆ ਰਿਹਾ ਉਹ ਸਿੱਖਾਂ ਵੱਲੋਂ ਆ ਰਿਹਾ। ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਇਹ ਚੈਲੰਜ ਹੈ ਉਸ ਨੂੰ ਉਹਨਾਂ ਨੂੰ ਲੱਗਦਾ ਵੀ ਇੱਕ ਪਾਸੇ ਇਹਨਾਂ ਨੂੰ ਇਸ ਪਾਸੇ ਤੋੜ ਦਿਓ। ਤੇ ਹੁਣ ਲੈ ਦੇ ਕੇ ਜਿੰਨੇ ਕੁ ਬਚ ਗਏ, ਹੁਣ ਜੇ ਇਹ ਕਹਿਣਾ ਹੋਏ ਵੀ ਇਸ ਵੇਲੇ ਮਾਘੀ ਦੇ ਮੇਲੇ 'ਤੇ 4 ਜਿਹੜੀਆਂ ਧਿਰਾਂ ਨੇ ਉਹਨਾਂ ਦੀ ਤਾਂ ਪ੍ਰੈਜ਼ੈਂਸ ਬੜੀ ਵਿਜ਼ੀਬਲ ਸੀ। ਹਾਲਾਂਕਿ ਜਿਹੜਾ ਸੁਧਾਰਵਾਦੀ ਅਕਾਲੀ ਦਲ ਆਪਣੇ ਆਪ ਨੂੰ ਕਹਿਣ ਵਾਲੇ ਨੇ ਉਹਨਾਂ ਨੇ ਕੋਈ ਇਕੱਠ ਤਾਂ ਨਹੀਂ ਕੀਤਾ, ਪਰ ਮੱਥਾ ਟੇਕਣ ਤਾਂ ਗਏ ਸਾਰੇ, ਔਰ ਉਹ ਉਡੀਕ ਰਹੇ ਨੇ ਅਕਾਲ ਤਖਤ ਦੇ ਫੈਸਲੇ ਨੂੰ। ਇੱਕ ਅਕਾਲੀ ਦਲ ਉਹਨਾਂ ਨੇ ਬਣਾਉਣਾ। ਇੱਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਜ਼ਾਹਰ ਹੈ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਖਾਲਿਸਤਾਨ ਦਾ ਝੰਡਾ ਬਰਦਾਰ ਹੈ, ਉਹਨਾਂ ਦੇ ਉਸ ਇਕੱਠ ਦੇ ਵਿੱਚ ਦਲ ਖਾਲਸਾ ਵੀ ਔਰ ਭਾਈ ਜਸਬੀਰ ਸਿੰਘ ਰੋਡੇ ਔਰ ਦੂਸਰੀਆਂ ਧਿਰਾਂ, ਔਰ ਉਹਨਾਂ ਨੇ ਐਲਾਨੀਆਂ ਤੌਰ ਦੇ ਉੱਤੇ ਖਾਲਿਸਤਾਨ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਇੱਕ ਪ੍ਰਭਾਵਸ਼ਾਲੀ ਇਕੱਠ ਸੀ। ਲੇਕਿਨ ਇਹ ਵੀ ਕੋਰ ਸਿੱਖ ਵੋਟਰਸ ਨੇ, ਜੇ ਅਸੀਂ ਡਿਵੀਜ਼ਨ ਦੇਖਦੇ ਹਾਂ ਜਾਂ ਆਉਣ ਵਾਲੇ ਪੀਰੀਅਡ 'ਚ ਅਸੈਂਬਲੀ ਇਲੈਕਸ਼ਨਸ ਹੋਣ, ਪਾਰਲੀਮੈਂਟ ਹੋਣ ਜਾਂ ਹੋਰ ਹੋਣ, ਉਹਨਾਂ ਦੇ ਵਿੱਚ ਜਿਹੜਾ ਅਲਟੀਮੇਟਲੀ ਸਿੱਖ ਹੈ ਉਹ ਤਾਂ ਇਹਨਾਂ ਖੈਮਿਆਂ 'ਚ ਹੀ ਵੰਡਿਆ ਹੋਏਗਾ। ਔਰ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਜਿਹੜੇ 2 MP ਬਣੇ, ਜਿਹੜੇ ਇਹ ਸੀ ਕਿ ਵੀ ਪੰਜਾਬ 'ਚ ਡਿਫਾਇੰਸ ਦਿੱਤੀ ਆ ਉਹਨਾਂ ਨੇ,
ਉਹਨਾਂ ਦੇ ਪਿਤਾ ਜੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮਾਘੀ ਦੇ ਮੌਕੇ ਅਸੀਂ ਜਿਹੜਾ ਨਵੀਂ ਪਾਰਟੀ ਦਾ ਐਲਾਨ ਕਰਾਂਗੇ, ਔਰ ਉਹਨਾਂ ਨੇ ਅਕਾਲੀ ਦਲ ਦਾ ਐਲਾਨ ਕੀਤਾ। ਉਹਦਾ ਨਾਂ ਉਹਨਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ, ਇਹ ਉਹਨਾਂ ਨੇ ਕਿਹਾ ਜੀ ਨਵੀਂ ਪਾਰਟੀ ਹੈ, ਰਜਿਸਟਰ ਹੋ ਗਈ ਹੋਈ ਹੈ, ਕਿਵੇਂ ਹੈ, ਕੁਛ ਉਹਨਾਂ ਨੇ ਕਮੇਟੀਆਂ ਬਣਾਈਆਂ, ਕੁਛ ਭਰਤੀ ਕਰਨਗੇ, ਕੁਛ ਦੂਜਾ ਉਹਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਜੇਲ੍ਹ 'ਚ ਨੇ ਉਹਨਾਂ ਨੂੰ ਥਾਪਿਆ ਗਿਆ, ਸਰਬਜੀਤ ਸਿੰਘ MP ਜਿਹੜੇ ਨੇ ਉਹ ਵੀ ਮੌਜੂਦ ਸਨ, ਔਰ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਸੀ ਇਸ ਇਕੱਠ ਦੇ ਵਿੱਚ। ਲੇਕਿਨ ਦੋਨੋਂ ਪਾਸਿਓਂ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਸਾਰਿਆਂ ਨੂੰ ਏਜੰਟ ਕਿਹਾ, ਹਾਲਾਂਕਿ ਤੁਸੀਂ 5 ਵਾਰ ਤੇਰਾ ਪਿਓ ਚੀਫ ਮਿਨਿਸਟਰ ਰਿਹਾ, ਤੂੰ 2 ਵਾਰ ਤੋਂ ਜ਼ਿਆਦਾ ਵਾਰ ਡਿਪਟੀ ਚੀਫ ਮਿਨਿਸਟਰ, ਤੁਸੀਂ RSS ਦੇ ਲਈ ਕੰਮ ਕੀਤਾ ਹੋਇਆ, ਤੁਸੀਂ ਬਾਕੀਆਂ ਨੂੰ ਏਜੰਸੀਆਂ ਦੇ ਦੱਸਦੇ ਹੋ। ਪਰ ਜ਼ਾਹਰ ਹੈ ਕਿ ਵੀ ਇਹ ਵੀ ਉਹੀ ਵੋਟ ਬੈਂਕ ਨੂੰ ਵੰਡਣਾ ਉਹਨਾਂ ਨੇ ਜਿਹੜਾ ਕੋਰ ਸਿੱਖ ਵੋਟਰ ਹੈ। ਔਰ ਇਸੇ ਤਰ੍ਹਾਂ ਇੱਕ ਧਿਰ ਜਿਹੜੀ ਪੰਚ ਪ੍ਰਧਾਨੀ ਜਾਂ ਜਿਹੜੇ ਗੁਰਮਤਾ ਕਰਕੇ ਔਰ ਜਿਹੜੇ ਸੀਰੀਅਸ ਜਿਹੜੀ ਜੁਝਾਰੂ ਧਿਰ ਦੇ ਵਾਰਸ ਨੇ ਉਹ ਕਿਸੇ ਪਾਸੇ ਵੀ ਨਹੀਂ ਗਏ। ਸੋ ਹੁਣ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਬਾਦਲ ਦਲ, ਸੁਧਾਰਵਾਦੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦਾ ਔਰ ਅੰਮ੍ਰਿਤਪਾਲ ਸਿੰਘ ਦਾ ਅਕਾਲੀ ਦਲ ਵਾਰਸ ਪੰਜਾਬ ਦੇ, ਤੇ ਪੰਜਵੀਂ ਧਿਰ ਜਿਹੜੀ ਇਹ ਅਸਲੀ ਤਰੀਕੇ ਦੇ ਨਾਲ ਲੱਭਣਾ ਚਾਹੁੰਦੀ ਹੈ ਵੀ ਆਪਣੀ ਅਸੀਂ ਸਿੱਖੀ ਰਵਾਇਤਾਂ ਮੁਤਾਬਕ ਕਿਵੇਂ ਕਰੀਏ। ਹੁਣ ਸਿੱਖ ਵੋਟ ਬੈਂਕ ਜਾਂ ਸਿੱਖ ਸੰਗਤਾਂ ਦੀ ਇਹਨਾਂ 5 ਹਿੱਸਿਆਂ ਦੇ ਵਿੱਚ ਡਿਵੀਜ਼ਨ, ਤੇ ਅੰਦਾਜ਼ਾ ਲਾ ਲਓ ਵੀ ਅਲਟੀਮੇਟਲੀ ਇਸ ਦਾ ਬੈਨੀਫੀਸ਼ੀਅਰੀ ਕੌਣ ਹੋਏਗਾ। ਸੋ ਇਸ ਸਾਰੇ ਦੇ ਨਾਲ ਜਿਨ੍ਹਾਂ ਦੇ ਕੋਲ ਸ਼੍ਰੋਮਣੀ ਕਮੇਟੀ ਹੈ, ਉਸ ਅਕਾਲੀ ਦਲ ਬਾਦਲ ਤੋਂ ਅਕਾਲ ਤਖਤ ਨੂੰ ਡਿਫਾਈ ਕਰਵਾ ਦਿੱਤਾ। ਜੇ ਧਿਰਾਂ ਪੰਥਕ ਨੇ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਧਿਰ ਹੈ, ਹੁਣ ਜੇ ਸਟੇਜ ਦੇ ਉੱਤੇ ਜਿਹੜਾ ਵਾਰਸ ਪੰਜਾਬ ਦੇ ਅਕਾਲੀ ਦਲ ਦੀ ਸਟੇਜ ਸੀ ਉਹਦੇ 'ਤੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਸੀ, ਭਾਈ ਅਮਰੀਕ ਸਿੰਘ ਦੀ ਸੀ, ਭਾਈ ਅੰਮ੍ਰਿਤਪਾਲ ਸਿੰਘ ਦੀ ਸੀ, ਇੱਕ ਹੋਰ ਸੀ। ਔਰ ਇਹ ਜਿਹੜੀ ਹੈ ਆਪਣੇ ਆਪ ਦੇ ਵਿੱਚ ਇਹ ਨਹੀਂ ਹੈ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਉਹ ਉਸ ਲੈਗੇਸੀ ਨੂੰ ਕੈਰੀ ਨਹੀਂ ਕਰਦੇ, ਕੈਰੀ ਤਾਂ ਕਰਦੇ ਨੇ। ਪਰ ਹੁਣ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੁੰਦੀ, ਜਾਂ ਜੁਆਇੰਟ ਆਲਰੇਡੀ ਇੱਕ ਐਗਜ਼ਿਸਟਿੰਗ ਪਾਰਟੀ ਸੀ ਉਹਦੇ 'ਚ ਹੀ ਤੁਸੀਂ ਨਵਾਂ ਕਾਡਰ ਜਿਹੜਾ ਲਿਆਂਦੇ, ਜਾਂ ਦੂਜੇ ਹੁਣ ਇੱਕ ਦੂਜੇ ਨੂੰ ਲੈ ਕੇ ਹੋ ਰਿਹਾ ਵੀ ਉਹ ਖਾਲਿਸਤਾਨ ਲਈ ਹੈ, ਉਹ ਨਹੀਂ ਹੈ। ਸੋ ਮਤਲਬ ਇਹ ਹੈ ਵੀ ਉਹ ਜਿਹੜੀ ਘਰੇਲੂ ਕਲਾ ਕਲੇਸ਼ ਹੈ ਉਹ ਵੱਧਦੀ ਨਜ਼ਰ ਆਉਂਦੀ। ਔਰ ਜਿਹੜੀ ਗੱਲ ਇਨਫੈਕਟ ਜਿਹੜੇ ਸੋ ਕਾਲਡ ਸੁਧਾਰਵਾਦੀ ਅਕਾਲ ਤਖਤ 'ਤੇ ਗਏ ਵੀ ਸੀ, ਉਹਨਾਂ ਨੂੰ ਇਹ ਸੀ ਹੋਪ ਕਿ ਵੀ ਜੇ ਬਾਦਲਾਂ ਤੋਂ ਖਹਿੜਾ ਛੁੱਟ ਜਾਏ ਤੇ ਅਸੀਂ ਵੀ ਆਪਣੇ ਗੁਨਾਹ ਬਖਸ਼ਾ ਲਈਏ, ਤੇ ਨਵਾਂ ਕਾਡਰ ਔਰ ਜਿਹੜੇ ਆਮ ਸਿੱਖਾਂ ਨੂੰ ਹੋਪ ਸੀ ਕਿ ਵੀ ਇਹ ਬਾਦਲ ਦਲ ਦਾ ਖਾਤਮਾ ਹੋ ਗਿਆ, ਸਫਾਇਆ ਹੋ ਗਿਆ, ਪਬਲਿਕ ਨੇ ਤਾਂ ਕਰ ਹੀ ਦਿੱਤਾ ਹੈ। ਹੁਣ ਜਥੇਦਾਰਾਂ ਨੇ ਵੀ ਕਹਿ ਦਿੱਤਾ ਅਕਾਲ ਤਖਤ ਦੀ ਫਸੀਲ ਤੋਂ ਵੀ ਤੁਸੀਂ ਅਗਵਾਈ ਕਰਨ ਦੇ ਕਾਬਲ ਨਹੀਂ, ਤੇ ਨਵੀਂ ਭਰਤੀ 6 ਮਹੀਨੇ 'ਚ ਹੋਏਗੀ, ਨਵੇਂ ਆਉਣਗੇ, ਔਰ 105 ਸਾਲ ਪੁਰਾਣੀ ਪਾਰਟੀ ਦਾ ਜਿਹੜਾ ਹੈ ਉਹ ਇੱਕ ਵਾਰ ਰਿਵਾਈਵਲ ਦਾ ਚਾਂਸ ਬਣ ਸਕੇਗਾ। ਸੋ ਇਸ ਸਾਰੇ ਨੂੰ ਤਾਂ ਅਸੀਂ ਸਮਝਦੇ ਹਾਂ ਕਿ ਵੀ ਅਕਾਲ ਪੁਰਖ ਨੂੰ ਕੀ ਮਨਜ਼ੂਰ ਹੈ, ਇਹ ਤਾਂ ਅਕਾਲ ਪੁਰਖ ਹੀ ਜਾਣਦੇ ਨੇ। ਪਰ ਕੁੱਲ ਮਿਲਾ ਕੇ ਸਾਰੀ ਸਿਚੁਏਸ਼ਨ ਫਰਦਰ ਭੰਬਲ ਭੂਸੇ ਨੂੰ ਪੈਦਾ ਕਰਨ ਔਰ ਜਿਹੜਾ ਡੈਡੀਕੇਟਿਡ ਕਾਡਰ ਹੈ ਉਹਦੇ 'ਚ ਨਿਰਾਸ਼ਤਾ ਪੈਦਾ ਕਰਨ ਤੋਂ ਇਲਾਵਾ ਇਸ ਸਾਰੇ 'ਚੋਂ ਮੈਨੂੰ ਹੋਰ ਤਾਂ ਕੁਝ ਨਿਕਲਦਾ ਨਜ਼ਰ ਨਹੀਂ ਆਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।